बिस्मिल्लाहिर्रहमानिर्रहीम अस्सलाम वालेकुम भाई यार आंदे ने इसका मतलब है ज़बरदस्ती करप्शन ते मजबूर कर रहे ने गड्डी दा पेट्रोल भी पवाना तुसां ठीक भी करवानी है ते तनख्वाह च 25,000 देना नहीं नहीं 25 नहीं देना 25,000 तुसां देना ईटीओ ਨੂੰ 17ਵੇਂ ਸਕੇਲ ਵਾਲੇ ਜੇ ਤੁਸੀਂ ਇੰਸਪੈਕਟਰ ਹੋ ਜਿੰਜ ਮੈਂ ਸਾਂ 20,000 ਤੁਸਾਂ ਦੇਣਾ ਮਹੀਨੇ ਦਾ ਡਾਇਰੈਕਟਰ ਨੂੰ ਉਸ ਤੋਂ ਇਲਾਵਾ ਫਟੀਕਾਂ ਫਟੂਕਾਂ ਪਾ ਕੇ 70,000 ਤੁਹਾਡੀ ਤਨਖਾਹ ਹੈ 50,000 ਤੁਸਾਂ ਰਿਸ਼ਵਤ ਦੇਣੀ ਹੈ ਮੰਥਲੀ ਡਾਇਰੈਕਟਰ ਨੂੰ ਤੇ ਈਟੀਓ ਨੂੰ ਤੇ ਮੈਂ ਹੁਣ ਕੀ ਕਰਦਾ ਹਾਂ ਮੈਂ ਆਪ ਤੇ ਲੈਂਦਾ ਨਹੀਂ ਸਾਂ ਮੇਰਾ ਕਾਂਸਟੇਬਲ ਵਿਚਾਰਾ ਲੈਂਦਾ ਸੀ ਮੈਂ ਕੀ ਕਰਾਂ ਉਹ ਮਜਬੂਰ ਸੀ ਮੈਂ ਰੋਕ ਵੀ ਨਹੀਂ ਆ ਸਕਦਾ ਮੈਂ ਕਹਿੰਦਾ ਯਾਰ ਤੂੰ ਜਾ ਕੇ ਆਵਾਮ ਕੋਲੋਂ ਜੋ ਕਰਨਾ ਹੀ ਕਰ ਤੇ ਜਿਹੜਾ ਨਾ ਤੂੰ ਉੱਤੇ ਦੇਣੇ ਨੇ ਮੈਨੂੰ ਵਿੱਚ ਨਾ ਇਨਵਾਲਵ ਕਰੋ ਹੁਣ ਮੇਰਾ ਜ਼ਮੀਰ ਵੀ ਉਹਦੇ ਤੇ ਮੁਤਮਨ ਨਹੀਂ ਸੀ ਕਿਉਂਕਿ ਮੇਰੀ ਮੋਹਰ ਲੱਗ ਕੇ ਆਵਾਮ ਨੂੰ ਲੁੱਟਿਆ ਜਾ ਰਿਹਾ ਸੀ ਤੇ ਮੈਂ ਉੱਥੋਂ ਜਿੰਨੀ ਜਲਦੀ ਨੱਸਣਾ ਚਾਹੁੰਦਾ ਹਾਂ ਮੈਂ ਨੱਸ ਆਇਆ ਚਲੋ ਹੁਣ ਉਹ ਡਾਇਰੈਕਟਰ ਸਾਹਿਬ ਜਿਹੜੇ ਨੇ ਨਾ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਂਦੇ ਨੇ ਉਸ ਤੋਂ ਇਲਾਵਾ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਬੋਲਦੇ ਨੇ ਉਹਨਾਂ ਕੋਲ ਡੂਅਲ ਨੈਸ਼ਨੈਲਿਟੀ ਵੀ ਹੋਣੀ ਹੈ ਉਹਨਾਂ ਨੇ ਰਿਟਾਇਰ ਹੋ ਕੇ ਬਾਹਰ ਟੁਰ ਜਾਣਾ ਜਿੰਨੇ ਵੀ ਪਾਕਿਸਤਾਨ ਦੇ ਡਾਇਰੈਕਟਰ ਨੇ ਸੈਕਟਰੀ ਨੇ ਜੱਜ ਨੇ ਜਰਨਲ ਨੇ ਸਹਾਫੀ ਨੇ ਉਹਨਾਂ ਸਾਰਿਆਂ ਨੇ ਰਿਟਾਇਰ ਹੋ ਕੇ ਇੰਗਲਿਸ਼ ਮੁਲਕਾਂ 'ਚ ਟੁਰ ਜਾਣਾ ਪਾਕਿਸਤਾਨ 'ਚ ਸਿਰਫ ਦੋ ਹੀ ਮਸਲੇ ਨੇ ਆਵਾਮ ਨੂੰ ਕਰਪਸ਼ਨ ਤੇ ਮਜਬੂਰ ਕਰ ਦਿੱਤਾ ਗਿਆ ਆਵਾਮ ਨੂੰ ਔਰ ਛੋਟੇ ਮੁਲਾਜ਼ਮਾਂ ਨੂੰ ਕਿਉਂਕਿ ਵੱਡੇ ਮੁਲਾਜ਼ਮਾਂ ਨੇ ਪਾਕਿਸਤਾਨ ਤੋਂ ਬਾਹਰ ਜਾ ਕੇ ਰਿਟਾਇਰ ਹੋਣਾ ਜਿੰਜ ਅੰਗਰੇਜ਼ ਸਨ ਨਾ ਇੱਥੇ ਹਕੂਮਤ ਕਰਦੇ ਹਨ ਰਿਟਾਇਰ ਹੋ ਕੇ ਵਾਪਸ ਆਪਣੇ ਮੁਲਕਾਂ 'ਚ ਟੁਰ ਜਾਂਦੇ ਹਨ ਇਹ ਕਾਲੇ ਅੰਗਰੇਜ਼ ਨੇ ਪਾਕਿਸਤਾਨ 'ਚ ਦੋ ਕੰਮ ਖਤਮ ਕਰ ਦਿਓ ਇੰਗਲਿਸ਼ ਤੇ ਪਾਬੰਦੀ ਲਾ ਦਿਓ ਵੱਡੇ ਸਰਕਾਰੀ ਮੁਲਾਜ਼ਮਾਂ ਦੀ ਦੋਹਰੀ ਸ਼ਹਿਰੀਅਤ ਤੇ ਪਾਬੰਦੀ ਲਾ ਦਿਓ ਪਾਕਿਸਤਾਨ ਠੀਕ ਹੋ ਜਾਏਗਾ ਛੋਟਿਆਂ ਨੂੰ ਮਜਬੂਰ ਕਰਕੇ ਨਾ ਇੰਗਲਿਸ਼ ਬੋਲਣ ਵਾਲੇ ਬਾਅਦ ਜਾਂਦੇ ਨੇ ਮੁਆਸ਼ਰਾ ਕਰਪਟ ਹੈ ਇਹ ਕੌਮ ਹੀ ਕਰਪਟ ਹੈ ਸਰਕਾਰੀ ਮੁਲਾਜ਼ਮ ਕਰਪਟ ਹੈ ਸਰਕਾਰੀ ਮੁਲਾਜ਼ਮ ਨੂੰ ਤੁਸੀਂ ਜ਼ਿੰਦਾ ਹੀ ਨਹੀਂ ਰਹਿਣ ਦੇ ਰਹੇ ਤੁਸੀਂ ਬਾਹਰ ਟੁਰ ਜਾਣਾ ਛੋਟਾ ਸਰਕਾਰੀ ਮੁਲਾਜ਼ਮ ਬਾਹਰ ਨਹੀਂ ਜਾ ਸਕਦਾ ਇੱਕੋ ਹੀ ਸੂਰਤ 'ਚ ਬਾਹਰ ਜਾ ਸਕਦਾ ਆਪਣੀ ਕੋਈ ਜਾਇਦਾਦ ਵੇਚੇ ਤੁਹਾਡੇ ਤੋਂ ਜਾਨ ਛਡਾ ਕੇ ਬਾਹਰ ਨੱਸ ਜੇ ਤੁਸਾਂ ਕੌਮ ਨੂੰ ਲੁੱਟ ਕੇ ਡਾਇਰੈਕਟਰਾਂ ਨੇ ਸੈਕਟਰੀਆਂ ਨੇ ਜਰਨਲਾਂ ਨੇ ਜੱਜਾਂ ਨੇ ਵਕੀਲਾਂ ਨੇ ਤੁਸਾਂ ਸਾਰਿਆਂ ਨੇ ਬਾਹਰ ਜਾ ਕੇ ਟੁਰ ਜਾਣਾ ਤੇ ਕੌਮ ਨੂੰ ਬੁਰਾ ਕਹਿਣਾ ਕਿ ਕੌਮ ਕਰਪਟ ਹੈ ਭਾਈ ਕੌਮ ਨਹੀਂ ਕਰਪਟ ਹੈ ਸਾਡੀ ਕੌਮ ਨੂੰ ਕਰਪਟ ਕੀਤਾ ਜਾ ਰਿਹਾ ਜੇ ਤੁਸੀਂ ਇੰਗਲਿਸ਼ ਤੇ ਪਾਬੰਦੀ ਲਾ ਦਿਓ ਦੋਹਰੀ ਸ਼ਹਿਰਤ ਤੇ ਪਾਬੰਦੀ ਲਾ ਦਿਓ ਪਾਕਿਸਤਾਨ ਅਮੀਰ ਵੀ ਹੋ ਜਾਏਗਾ ਇਮਾਨਦਾਰ ਵੀ ਹੋ ਜਾਏਗਾ ਦੁਨੀਆ 'ਚ ਪਾਕਿਸਤਾਨ ਦਾ ਨਾਂ ਰੋਸ਼ਨ ਹੋਈਏ